ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ। ਹਾਂਜੀ ਡਾਕਟਰ ਸਾਹਿਬ, ਅੱਜ 17 ਜੂਨ 2013 4 ਹਾੜ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦਾ ਸਿਲਸਿਲਾ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇजेस ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਆਈ ਹੈ ਕਮੈਂਟਰੀ ਇੰਗਲੈਂਡ ਤੋਂ ਸਰਦਾਰ ਦਵਿੰਦਰ ਸਿੰਘ ਸੋਮਲ ਸੁਪੁੱਤਰ ਸਰਦਾਰ ਕਰਨੈਲ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਤੇ ਸੱਚੋ ਸੱਚ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੇਰੀ ਈਮੇਲ ਦਾ ਜਵਾਬ ਦਿੱਤਾ। ਡਾਕਟਰ ਸਾਹਿਬ, ਤੁਹਾਡੇ ਜਵਾਬ ਤੋਂ ਬਾਅਦ ਮੈਂ ਇਹ ਇੱਕ ਗੱਲ ਇਗਨੋਰ ਨਹੀਂ ਕਰ ਸਕਦਾ ਕਿ 2003 ਵਿੱਚ ਫਿਲਮ ਰਿਲੀਜ਼ ਹੋਈ ਸੀ ਹਵਾਈ। ਇਸ ਫਿਲਮ ਵਿੱਚ ਨਵੰਬਰ 84 ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਬਾਰੇ ਦੱਸਿਆ ਗਿਆ ਸੀ। ਮੈਂ ਉਸ ਵੇਲੇ ਇੰਡੀਆ ਦੇ ਇੱਕ ਸਕੂਲ ਵਿੱਚ ਪੜ੍ਹਦਾ ਸੀ। ਉਸ ਸਮੇਂ ਇਹ ਦੇਖ ਕੇ ਬਹੁਤ ਦੁੱਖ ਹੋਇਆ ਸੀ, ਪਰ ਉਸ ਫਿਲਮ ਦੀ ਸਟਾਰਟਿੰਗ ਵਿੱਚ ਹੀ ਮੇਰਾ ਖਿਆਲ ਹੈ ਤੀਸਰੇ ਸੀਨ ਵਿੱਚ ਉਹ ਗੱਲ ਕਰਦੇ ਨੇ ਆਪਰੇਸ਼ਨ ਬਲੂ ਸਟਾਰ ਬਾਰੇ ਤੇ ਇੱਕ ਕਰੈਕਟਰ ਕਹਿੰਦਾ ਹੈ, ਇਹ हमारी बदकिस्मती है कि ऑपरेशन ब्लू स्टार हरमंदिर साहब में हुआ, पर जिस जगह से प्रेम के संदेशों की बजाय मौत के फतवे जारी हों वहाँ यही होना था। फिर दूसरा करैक्टर रिस्पॉन्स करता है, वहाँ तक हथियारों से भरे ट्रक गए कैसे? क्या सरकार को नज़र नहीं आ रहा था? जहाँ जानबूझकर उन्होंने आंखें बंद की हुई थी। इस तरह फिल्म के दूसरे हिस्से विच जदों फिल्म के दो मुख्य करैक्टर ਖਾੜਕੂ ਬਣਦੇ ਨੇ ਉੱਥੇ ਵੀ ਦਰਸਾਇਆ ਜਾਂਦਾ ਹੈ ਕਿ ਉਹਨਾਂ ਨੂੰ ਹਥਿਆਰ ISI ਦੇ ਰਹੀ ਹੈ। ਡਾਕਟਰ ਸਾਹਿਬ, ਮੈਂ ਜਾਣਦਾ ਹਾਂ ਕਿ ਫਿਲਮ ਸਿਰਫ ਤੇ ਸਿਰਫ ਰੀਅਲ ਸਟੋਰੀ ਨਹੀਂ ਵਿਖਾ ਸਕਦੀ। ਉਹਨਾਂ ਨੂੰ ਵਧੀਆ ਸਕਰੀਨ ਪਲੇ ਲਈ ਬਹੁਤ ਸਾਰੀਆਂ ਗੱਲਾਂ ਨੂੰ ਬਦਲਣਾ ਪੈਂਦਾ ਹੈ ਜੀ। ਪਰ ਕਈ ਵਾਰ ਇੱਕ ਡਾਇਲੌਗ ਨਾਲ ਸਾਰੀ ਸਟੋਰੀ ਦਾ ਮਤਲਬ ਹੀ ਬਦਲ ਜਾਂਦਾ ਹੈ, ਜਿਸ ਤਰ੍ਹਾਂ ਕਿ ਇੱਥੇ ਹੋਇਆ। ਮੈਂ ਇਹਨਾਂ ਵੀਰਾਂ ਤੋਂ ਇਹ ਕਰੈਕਟਰ ਨਹੀਂ ਲੈ ਰਿਹਾ ਕਿ ਇਹਨਾਂ ਨੇ ਦੱਸਿਆ ਕਿ ਨਵੰਬਰ 84 ਵਿੱਚ ਸਾਡੇ ਤੇ ਕਿੰਨਾ ਜ਼ੁਲਮ ਹੋਇਆ, ਪਰ ਇਸ ਦੇ ਨਾਲ ਬਹੁਤ ਸਾਰੇ ਮੁਜਰਮ ਚੋਰ ਵੀ ਇਸ ਲਹਿਰ 'ਚ ਸਿੰਘਾਂ ਦਾ ਭੇਖ ਬਣਾ ਕੇ ਸ਼ਾਮਲ ਹੋ ਗਏ। ਡਾਕਟਰ ਸਾਹਿਬ, ਮੈਂ ਆਪਣੇ ਕਲਾਸਮੇਟਸ ਦੇ ਨਾਲ ਇਹ ਫਿਲਮ ਵੇਖੀ ਸੀ। ਉਸ ਸਮੇਂ ਅਸੀਂ ਸਾਰੇ ਹੀ ਸਮਝਦੇ ਸੀ ਕਿ ਪਾਕਿਸਤਾਨ ਕਰਕੇ ਪੰਜਾਬ 'ਚ ਖੜਕੂਵਾਦ ਆਇਆ। ਸਾਨੂੰ ਧਰਮਯੋਧ ਮੋਰਚੇ ਬਾਰੇ ਜਾਂ ਜੂਨ 84 ਦੇ ਘੱਲੂਘਾਰੇ ਦੀ ਅਸਲੀ ਕਾਰਨਾਂ ਬਾਰੇ ਪਤਾ ਹੀ ਨਹੀਂ ਸੀ। ਮੈਂ ਹੁਣ ਜਾਣ ਸਕਿਆ ਹਾਂ ਇੰਟਰਨੈਟ ਦੇ ਮੀਡੀਅਮ ਰਾਹੀਂ। ਪਰ ਪੰਜਾਬ ਇੰਡੀਆ ਵਿੱਚ ਤਾਂ ਲੋਕ ਆਪਣੀ 2 ਵਕਤ ਦੀ ਰੋਟੀ ਲਈ ਸੰਘਰਸ਼ ਕਰ ਰਹੇ ਹਨ ਤੇ ਉਹਨਾਂ ਕੋਲ ਇਹ ਸਭ ਸੋਚਣ ਲਈ ਵਕਤ ਨਹੀਂ ਹੈ। ਭਾਵੇਂ ਸਾਰੇ ਇਹੋ ਜਿਹੇ ਨਹੀਂ ਹਨ, ਪਰ ਜਿਹੜੀ ਫਾਸਟ ਇਨਫੋਰਮੇਸ਼ਨ ਹੁੰਦੀ ਹੈ ਉਹ ਤੁਹਾਡੇ ਦਿਮਾਗ ਵਿੱਚ ਘਰ ਕਰ ਜਾਂਦੀ ਹੈ ਅਤੇ ਉਸ ਨੂੰ ਕੱਢਣਾ ਇੰਨਾ ਆਸਾਨ ਨਹੀਂ ਹੁੰਦਾ। ਸਾਡੀ ਆਉਣ ਵਾਲੀ ਨਵੀਂ ਜਨਰੇਸ਼ਨ ਵੀ ਰਿਸਰਚ ਲਈ ਉਹ ਡਾਕੂਮੈਂਟ ਵੇਖਣਾ ਚਾਹੇਗੀ ਜਿਸ ਦੇ 1984 ਬਾਰੇ ਦੱਸਿਆ ਹੋਵੇ, ਸੋ ਉਹ ਇਹਨਾਂ ਗਲਤ ਗੱਲਾਂ ਦਾ ਸ਼ਿਕਾਰ ਹੋ ਸਕਦੇ ਨੇ। ਹੋਰ ਵੀ ਸ਼ੋਰਟ ਫਿਲਮਸ ਨੇ ਜਿਸ ਦੇ ਵਿੱਚ 84 ਦੌਰਾਨ ਦੇ ਪੀਰੀਅਡ ਵਿੱਚ ਪਹਿਲਾਂ ਸਿੰਘਾਂ ਨੂੰ ਹੀਰੋ ਦੱਸਿਆ ਜਾਂਦਾ ਹੈ, ਫਿਰ ਅਖੀਰ ਵਿੱਚ ਜਾ ਕੇ ਪਾਕਿਸਤਾਨ ਨਾਲ ਜੋੜ ਦਿੱਤਾ ਜਾਂਦਾ ਹੈ। ਸਿੱਖ ਪੰਥ ਦਾ ਇਸ ਬਾਰੇ ਕੀ ਸਟੈਂਡ ਹੋਣਾ ਚਾਹੀਦਾ ਹੈ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਹਾਂ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ। ਹਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਵੀਰ ਦਵਿੰਦਰ ਸਿੰਘ ਜੀ ਸੁਪੁੱਤਰ ਸਰ ਕਰਨੈਲ ਸਿੰਘ ਜੀ ਉਹਨਾਂ ਦਾ ਧੰਨਵਾਦ ਕਰਦੇ ਜੀ। ਉਹਨਾਂ ਨੇ ਸਾਨੂੰ ਕਵੈਂਟਰੀ UK ਤੋਂ ਲਿਖਿਆ। ਇਸ ਤੋਂ ਪਹਿਲਾਂ ਵੀ ਇੱਕ ਵਾਰ ਉਹਨਾਂ ਨੇ ਲਿਖਿਆ ਸੀ ਜੀ ਜੀ। ਔਰ ਅਸੀਂ ਬੇਸ਼ੱਕ ਈਮੇਲ ਇਹ ਵੀ ਲੰਬੀ ਹੈ ਔਰ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ ਵੀ ਇਸ ਨੂੰ ਬਰੀਫ ਰੱਖੋ ਜੀ, ਪਰ ਕਿਉਂਕਿ ਜਿਹੜੀ ਡਿਸਕ੍ਰਿਪਟਿਵ ਚੀਜ਼ ਹੁੰਦੀ ਹੈ ਜੇ ਉਹਨੂੰ ਤੁਸੀਂ ਐਡਿਟ ਕਰੋ ਤਾਂ ਫਿਰ ਉਹਦਾ ਉਹ ਸਾਰਾ ਹੀ ਕੁਛ ਨਿਕਲ ਜਾਂਦਾ ਹੈ ਜੀ ਜੀ। ਕਿਉਂਕਿ ਇਹਨਾਂ ਦਾ ਕੁੱਲ ਮਿਲਾ ਕੇ ਬੇਸ਼ੱਕ ਉਹਨਾਂ ਨੇ ਆਪਣੇ ਬਚਪਨ ਦਾ ਹਵਾਲਾ ਦਿੱਤਾ ਹੈ ਔਰ ਹਵਾਈ ਫਿਲਮ ਜਿਹੜੀ ਕਿ 2003 ਦੇ ਵਿੱਚ ਰਿਲੀਜ਼ ਹੋਈ ਜੀ, ਇਹਨਾਂ ਨੇ ਕਿਹਾ ਵੀ ਇਹ ਵਿਦਿਆਰਥੀ ਸੀ ਔਰ ਜਿਹੜੇ ਪਹਿਲਾ ਇੰਪ੍ਰੈਸ਼ਨ ਇਹਨਾਂ ਦੇ ਦਿਮਾਗ 'ਤੇ ਪਿਆ ਜਾਂ ਇਹਨਾਂ ਦੇ ਸਹਿਪਾਠੀਆਂ ਦੇ ਦਿਮਾਗ 'ਤੇ ਪਿਆ ਜੀ ਉਹ ਇਹੀ ਸੀ ਕਿ ਇਹ ਪਾਕਿਸਤਾਨ ਨੇ ਹੀ ਖਾੜਕੂਵਾਦ ਨੂੰ ਜਨਮ ਦਿੱਤਾ ਜੀ। ਔਰ ਦੂਸਰਾ ਜਿਹੜਾ ਇਹਨਾਂ ਨੇ ਉਹ ਡਾਇਲੌਗਸ ਉਸ ਫਿਲਮ ਦੇ 2 ਉਹਨਾਂ ਦਾ ਹਵਾਲਾ ਦਿੱਤੇ ਜੀ ਕਿ ਜਿੱਥੋਂ ਪ੍ਰੇਮ ਦੇ ਸਨੇਹ ਆਉਣੇ ਚਾਹੀਦੇ ਸੀ ਉੱਥੋਂ
ਮੌਤ ਦੇ ਫਤਵੇ ਨਿਕਲਦੇ ਸੀ ਜੀ ਜੀ ਤੇ ਫਿਰ ਇਹ ਸਵਾਲ ਵੀ ਖੜਾ ਕਰਨਾ ਕਿ ਹਥਿਆਰ ਉੱਥੇ ਆਏ ਕਿਵੇਂ। ਜੀ ਸੋ ਜ਼ਾਹਰ ਹੈ ਵੀ ਇਸ ਨੂੰ ਵੀ ਹਥਿਆਰਾਂ ਦੇ ਆਉਣ ਨੂੰ ਵੀ ਪਾਕਿਸਤਾਨ ਦੇ ਨਾਲ ਜੋੜ ਕੇ ਔਰ ਉਸ ਫਿਲਮ ਦੇ ਅਖੀਰ ਦੇ ਵਿੱਚ ਤਾਂ ਸਿੱਧੇ ਤੌਰ ਤੇ ਹੀ ਪਾਕਿਸਤਾਨ ਦੀ ISI ਦੇ ਨਾਲ ਜੀ ਜੀ ਇਸ ਸਾਰੇ ਸਬੰਧ ਨੂੰ ਜੋੜ ਦਿੱਤਾ ਜਾਂਦਾ ਹੈ ਕਿ ਉਹ ਕੋਈ ਵਾਇਲੈਂਟ ਐਕਟ ਕਰਨਾ ਚਾਹੁੰਦੇ ਨੇ ਔਰ ਉਹਦੇ 'ਚ ਈਵਨ ISI ਦਾ ਜਿਹੜਾ ਕੋਈ ਹਾਇਰ ਅਪ ਹੈ ਜੀ ਉਹ ਵੀ ਜਿਹੜਾ ਉਹਦੇ 'ਚ ਮਾਰਿਆ ਜਾਂਦਾ। ਜੀ ਜੀ ਦੇਖੋ ਔਰ ਇਹੀ ਮੇਰਾ ਖਿਆਲ ਹੈ ਉਹਨਾਂ ਦਾ ਤੱਤ ਸਾਰ ਹੈ ਸਾਰੇ ਵੇਲੇ ਦਾ। ਜੀ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਭਾਰਤ ਦੇ ਵਿੱਚ ਸਿੱਖ ਖਾਸ ਤੌਰ ਤੇ 2 ਵੇਲੇ ਦੀ ਰੋਟੀ ਲਈ ਸਟਰਗਲ ਕਰਦੇ ਨੇ ਜੀ ਉਹਨਾਂ ਦੇ ਲਈ ਵੀ ਤੱਥ ਜਾਣਨ ਲਈ ਵਕਤ ਨਹੀਂ ਹੈ। ਜੀ ਔਰ ਉਹਨਾਂ ਨੇ ਇਹ ਭਵਿੱਖ ਦੇ ਹਵਾਲੇ ਨਾਲ ਵੀ ਕਿ ਕੱਲ ਨੂੰ ਜਦੋਂ ਸਾਡੇ ਜਿਹੜੇ ਬੱਚੇ ਬੱਚੀਆਂ ਅੱਗੋਂ ਰਿਸਰਚ ਕਰਨਗੇ ਤੇ ਇਹ ਸਾਰੀ ਜਾਣਕਾਰੀ ਦੇ ਆਧਾਰ ਦੇ ਉੱਤੇ ਹੀ ਉਹ ਵੀ ਗਲਤ ਕਨਕਲੂਡ ਕਰ ਸਕਦੇ ਨੇ। ਜੀ ਸੋ ਇਹਦੇ ਬਾਰੇ ਉਹਨਾਂ ਨੇ ਸਾਡੀ ਰਾਏ ਜਾਣਨੀ ਚਾਹੀਏ। ਜੀ ਜੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਅੱਜ ਜਿਵੇਂ ਸੋਸ਼ਲ ਮੀਡੀਆ ਐਕਟਿਵ ਹੈ ਜਾਂ ਤੁਹਾਡੇ ਕੋਲ ਇੱਕ ਸੈੱਲ ਫੋਨ ਹੈ ਉਹਦੇ ਨਾਲ ਹੀ ਤੁਸੀਂ ਕੁਝ ਰਿਕਾਰਡ ਕਰ ਲੈਂਦੇ ਹੋ। ਜੀ ਜਿਵੇਂ ਤਰਨਤਾਰਨ ਦੇ ਨੇੜੇ ਇੱਕ ਬੀਬੀ ਨੂੰ ਜਦੋਂ ਪੁਲਿਸੀਆਂ ਨੇ ਕੁੱਟਿਆ ਜੀ ਤੇ ਉਹ ਇੱਕ ਸੈੱਲ ਫੋਨ ਤੋਂ ਹੀ ਬਣੀ ਫਿਲਮ ਸੀ ਜਿਸ ਦੇ ਥੱਲੇ ਜਿਹੜੀ ਉੱਥੋਂ ਦੇ ਨੈਸ਼ਨਲ ਚੈਨਲਸ ਨੇ ਵੀ ਚਲਾਈ। ਜੀ ਨਤੀਜੇ ਦੇ ਤੌਰ ਤੇ ਸਸਪੈਂਸ਼ਨਸ ਹੋਈਆਂ, ਇਨਕੁਆਇਰੀ ਹੋਈ, ਸੁਪਰੀਮ ਕੋਰਟ ਨੇ ਵੀ ਉਹਦਾ ਸੂ ਮੋਟੋ ਨੋਟਿਸ ਲਿਆ। ਜੀ ਸੋ ਬਹੁਤ ਸਾਰਾ ਇਹ ਕੁਛ ਜਿਹੜਾ 84 ਦੇ ਦੌਰ 'ਚ ਜਾਂ 84 ਤੋਂ 94-95 ਤੱਕ ਅਵੇਲੇਬਲ ਨਹੀਂ ਸੀ। ਜੀ ਔਰ ਇਹੀ ਕਾਰਨ ਹੈ ਕਿ ਬਹੁਤ ਸਾਰਾ ਪ੍ਰੋਪੇਗੈਂਡਾ ਤਾਂ ਸਰਕਾਰ ਵੱਲੋਂ ਹੀ ਜੋ ਸਾਧਨ ਸੀ ਜੀ ਜੀ ਉਹਨਾਂ ਦੇ ਕੋਲ ਹੀ ਟੈਲੀਵਿਜ਼ਨ ਸੀ, ਉਹਨਾਂ ਦੇ ਕੋਲ ਹੀ ਰੇਡੀਓ ਸੀ, ਉਹਨਾਂ ਦੇ ਕੋਲ ਹੀ ਅਖਬਾਰਾਂ ਸੀ। ਜੀ ਸੋ ਇਹ ਸਾਰੀਆਂ ਵਰਜ਼ਨਸ ਉਹਨੂੰ ਪਾਕਿਸਤਾਨ ਦੇ ਖਾਤੇ 'ਚ ਪਾਉਣਾ, ਜੀ ISI ਨਾਲ ਜੋੜਨਾ ਜਾਂ ਇਹਨੂੰ ਕ੍ਰਿਮੀਨਲ ਐਕਟੀਵਿਟੀ ਨਾਲ ਜੋੜਨਾ, ਉਹਦੇ 'ਚ ਸਰਕਾਰ ਨੇ ਪੂਰਾ ਜ਼ੋਰ ਲਾਇਆ। ਜੀ ਫਿਲਮੀ ਵਰਲਡ ਦੇ ਵਿੱਚ ਜਿਹੜੀ ਪਹਿਲੀ ਤਬਦੀਲੀ ਹੋਈ ਉਹ ਗੁਲਜ਼ਾਰ ਨੇ ਜਦੋਂ ਪਹਿਲੀ ਫਿਲਮ ਮਾਚਿਸ਼ ਬਣਾਈ। ਜੀ ਜੀ ਔਰ ਹਾਲਾਂਕਿ ਕੋਈ ਉਹ ਸਿੱਖੀ ਸਰੂਪ ਨਹੀਂ ਹੈ, ਨਾ ਵੀ ਉਹਨੇ ਆਪਣਾ ਬਦਲਿਆ। ਕਿਸੇ ਜ਼ਮਾਨੇ ਜਦੋਂ ਉਹ ਸਿੱਖ ਹੁੰਦਾ ਸੀ ਉਹਦਾ ਨਾਂ ਸੰਪੂਰਨ ਸਿੰਘ ਸੀ। ਜੀ ਔਰ ਉਸ ਮਾਚਿਸ ਫਿਲਮ 'ਚ ਵੀ ਉਹਨੇ ਕਾਫੀ ਝੁਕਾਅ ਦੂਸਰੇ ਪਾਸੇ ਹੀ ਰੱਖਿਆ। ਜੀ ਫਿਰ ਵੀ ਉਹਦਾ ਯਤਨ ਸੀ ਕਿ ਜਿਹੜਾ ਜੁਝਾਰੂ ਪਰਸਪੈਕਟਿਵ ਹੈ ਜਾਂ ਨੌਜਵਾਨਾਂ ਨੇ ਹਥਿਆਰ ਕਿਉਂ ਚੁੱਕੇ ਜੀ ਇਹ ਗੱਲ ਸਾਹਮਣੇ ਆਏ। ਜੀ ਤੇ ਉਹ ਕਿਉਂਕਿ ਬਹੁਤ ਐਸਟੈਬਲਿਸ਼ਡ ਜਿਹੜਾ ਫਿਲਮੀ ਦੁਨੀਆ ਦੀ ਸ਼ਖਸੀਅਤ ਸੀ ਉਹਨੂੰ ਕੋਈ ਉਹਦੀ ਫਿਲਮ ਦੇ ਉੱਤੇ ਸਿੱਧੀ ਪਾਬੰਦੀ ਤਾਂ ਨਹੀਂ ਲਾ ਸਕੇ। ਪਰ ਜਦੋਂ ਤੁਸੀਂ ਮਾਚਿਸ਼ ਦੇ ਬਹੁਤ ਸਾਰੇ ਰਿਵਿਊ ਦੇਖਦੇ ਹੋ ਜੀ ਤੇ ਉਹਦੇ 'ਚ ਕੁਝ ਜਿਹੜੇ ਖਾਸ ਪਿੰਚ ਵਾਲੇ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਸੰਪੂਰਨ ਸਿੰਘ ਇਹ ਜਿਹੜਾ ਗੁਲਜ਼ਾਰ ਹੈ ਇਹਦੇ ਵਿਚਲਾ ਅਸਲੀ ਸਿੱਖ ਜਾਗ ਪਿਆ ਹੈ। ਜੀ ਸੰਪੂਰਨ ਸਿੰਘ ਇਹਦੇ ਵਿਚਲਾ ਜਾਗ ਪਿਆ। ਜੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹਨੇ ਆਪਣੀ ਧਰਮ ਜਾਂ ਫੇਥ ਜਾਂ ਦੂਜੀ ਪਛਾਣ ਛੱਡ ਕੇ ਫਿਲਮੀ ਦੁਨੀਆ ਦੇ ਵਿੱਚ ਵੀ ਮੁਕਾਮ ਹਾਸਲ ਕੀਤਾ ਹੈ ਉਹਨੂੰ ਵੀ ਇਹਨਾਂ ਨੇ ਬਖਸ਼ਿਆ ਨਹੀਂ। ਦੇ ਬਾਵਜੂਦ ਕਿ ਕੋਈ ਮਾਚਿਸ਼ ਫਿਲਮ ਕੋਈ ਜੁਝਾਰੂਆਂ ਦਾ ਪੱਖ ਨਹੀਂ ਸੀ ਪੇਸ਼ ਕਰਦੀ, ਪਰ ਥੋੜਾ ਜਿਹਾ ਉਹਨੂੰ ਟੱਚ ਜ਼ਰੂਰ ਕਰਦੀ ਸੀ ਇਹ ਦੱਸਣ ਦੇ ਲਈ ਕਿ ਜਿਹੜਾ ਐਂਗਰ ਆਇਆ ਨੌਜਵਾਨਾਂ 'ਚ ਜੀ ਉਹਦਾ ਕੀ ਕਾਰਨ ਸੀ। ਜੀ ਜੀ ਉਸ ਤੋਂ ਬਾਅਦ ਜਿਹੜੀ ਹਵਾਏਂ ਫਿਲਮ ਹੈ ਜਿਸ ਦੇ ਪ੍ਰੋਡਿਊਸਰ ਡਾਇਰੈਕਟਰ ਨੂੰ ਮਿਲਣ ਦਾ ਵੀ ਮੈਨੂੰ ਮੌਕਾ ਬਣਿਆ। ਟੋਰਾਂਟੋ ਇੱਕ ਜੀ ਘਰ ਦੇ ਵਿੱਚ ਡਿਨਰ ਤੇ ਉਹਨਾਂ ਨੇ ਸੱਦਿਆ ਹੋਇਆ ਸੀ, ਉਹਨਾਂ ਨੂੰ ਵੀ ਸੱਦਿਆ ਸੀ, ਮੈਨੂੰ ਵੀ ਸੱਦਿਆ ਸੀ। ਜੀ ਔਰ ਅਸੀਂ ਤਾਂ ਚਲੋ ਇਹਨਾਂ ਨੇ ਤਾਂ ਉਸ ਵਿਚਲੀ ਡਿਟੇਲ ਦਿੱਤੀ ਹੈ ਵੀ ਕਿਹੜੀ ਗੱਲ ਠੀਕ ਨਹੀਂ ਸੀ। ਜੀ ਉਹਨਾਂ ਨੇ ਜਦੋਂ ਆਪਣਾ ਐਕਸਪੀਰੀਅੰਸ ਦੱਸਿਆ ਫਿਲਮ ਤੋਂ ਬਾਅਦ ਕਿ ਵੀ ਕਿੰਨੀ ਮੁਸ਼ਕਲ ਸੀ ਇਸ ਦੀ ਰਿਕਾਰਡਿੰਗ ਵੀ ਜਾਂ ਇਸ ਦੇ ਲਈ ਜੀ ਕਲਾਕਾਰ ਲੱਭਣੇ ਵੀ, ਫਿਰ ਉਹਨੇ ਕਿਹਾ ਵੀ ਹੁਣ ਹਵਾਏਂ ਦੇ ਵਿੱਚ ਜ਼ਿਆਦਾ ਫੋਕਸ ਨਵੰਬਰ 84 ਦੇ ਉੱਤੇ ਸੀ, ਕਤਲੇਆਮ ਦੇ ਉੱਤੇ, ਸਿੱਖਾਂ ਦੇ ਨਸਲਕੁਸ਼ੀ ਦੇ ਉੱਤੇ। ਜੀ ਤਾਂ ਉਹਨਾਂ ਨੇ ਕਿਹਾ ਜੀ ਕਿ ਈਵਨ ਦਿੱਲੀ ਦੇ ਵਿੱਚ ਵੀ ਇਹਨੂੰ ਜਿਹੜੇ ਦਿੱਲੀ ਦੇ ਸਿੱਖ ਗੁਰਦੁਆਰਿਆਂ ਦੇ ਨੁਮਾਇੰਦੇ ਜਾਂ ਕਮੇਟੀ ਦੇ ਨੁਮਾਇੰਦੇ ਸੀ ਉਹ ਇਕੱਠੇ ਹੋ ਕੇ ਆਏ। ਉਹਨਾਂ ਨੇ ਕਿਹਾ ਜੀ ਇਹ ਫਿਲਮ ਤੁਸੀਂ ਰਿਲੀਜ਼ ਨਾ ਕਰੋ ਸਾਡੇ ਦਿੱਲੀ 'ਚ, ਜੀ ਆਲਰੇਡੀ ਜਿਹੜਾ ਹੈਗਾ ਉਹਦੇ ਨਾਲ ਪੁਰਾਣੀਆਂ ਚੀਜ਼ਾਂ ਫਿਰ ਆਣਗੀਆਂ, ਫਿਰ ਹਿੰਸਾ ਹੋਏਗੀ। ਜੀ ਸੋ ਦਿੱਲੀ 'ਚ ਜਿੱਥੇ ਸਭ ਤੋਂ ਜ਼ਿਆਦਾ ਕਿਲਿੰਗਸ ਹੋਈਆਂ ਜੀ ਉਸ ਨਵੰਬਰ 84 ਦੇ ਵਿੱਚ ਉਹ ਫਿਲਮ ਰਿਲੀਜ਼ ਨਹੀਂ ਸੀ ਹੋਣ ਦਿੱਤੀ ਗਈ। ਜੀ ਔਰ ਸਿੱਖਾਂ ਵੱਲੋਂ ਹੁਣ ਵੀ ਜੇ ਅਸੀਂ ਸਾਡਾ ਹੱਕ ਫਿਲਮ ਜਿਹਦੀ ਦੁਨੀਆ ਭਰ ਦੇ ਵਿੱਚ ਚਰਚਾ ਹੋਈ ਹੈ, ਮੈਂ ਸ਼ਾਇਦ ਗਲਤ ਹੋਵਾਂ ਪਰ ਮੈਨੂੰ ਇਹ ਪਤਾ ਲੱਗਿਆ ਕਿ ਵੀ ਦਿੱਲੀ ਦੇ ਵਿੱਚੋਂ ਰਿਲੀਜ਼ ਨਹੀਂ ਹੋਈ ਕਿਉਂਕਿ ਕਿਸੇ ਸਿਨੇਮੇ ਵਾਲੇ ਨੇ ਉਹਨੂੰ ਐਕਸੈਪਟ ਨਹੀਂ ਕੀਤਾ। ਜੀ ਸੋ ਅਸੀਂ ਜਦੋਂ ਜਿਹਨਾਂ ਨੇ ਵੀ ਹਿੰਮਤ ਕਰਕੇ ਕੁਝ ਬਣਾਇਆ ਜਿਵੇਂ ਹਵਾਏਂ ਵਾਲਿਆਂ ਨੇ ਬਣਾਇਆ, ਜੀ ਉਹਨਾਂ ਨੇ ਇਸ ਦੇ ਬਾਵਜੂਦ ਕਿ ਇਹਨੂੰ ਪਾਕਿਸਤਾਨ ਦੇ ਖਾਤੇ 'ਚ ਪਾਇਆ, ISI ਦੇ ਖਾਤੇ 'ਚ ਪਾਇਆ ਜੀ ਤਾਂ ਕਿ ਫਿਲਮ ਨੂੰ ਸੈਂਸਰ ਬੋਰਡ ਨਾ ਰੋਕ ਦੇ
ਜੀ ਜੀ ਜੇ ਸੈਂਸਰ ਬੋਰਡ ਚੋਂ ਨਿਕਲ ਗਈ ਤਾਂ ਇਹ ਨਾ ਹੋਏ ਵੀ ਸਿਨੇਮੇ ਵਾਲੇ ਨਾ ਲਾਣ, ਜਿਵੇਂ ਹੁਣ ਦਿੱਲੀ 'ਚ ਸਾਡਾ ਹੱਕ ਦੇ ਮਾਮਲੇ 'ਚ ਹੋਇਆ ਹੈ, ਜੀ ਜਾਂ ਹਵਾਏਂ ਦੇ ਮਾਮਲੇ 'ਚ ਵੀ ਉਹਦੇ ਜਿੰਨਾ ਵੀ ਪੈਸਾ ਹਵਾਏਂ 'ਚ ਲੱਗਾ ਸੀ ਉਹਨਾਂ ਨੇ ਚੱਲਣ ਹੀ ਨਹੀਂ ਦਿੱਤਾ, ਰਿਵਿਊ ਵੀ ਨੈਗੇਟਿਵ ਉਸ ਦੇ ਸ਼ੁਰੂ ਹੋ ਜਾਂਦੇ ਨੇ। ਜੀ ਸੋ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹਨਾਂ ਦੇ ਵਿੱਚ ਜਿਹੜੇ ਇਸ ਕਿਸਮ ਦੇ ਡਾਇਲੌਗ ਜਾਂ ਜਿਹੜਾ ਉਧਰ ਖਾਤੇ 'ਚ ਪਾਉਣਾ ਹੈ, ਇਹ ਸਿਰਫ ਤੇ ਸਿਰਫ ਸੈਂਸਰ ਬੋਰਡ 'ਚੋਂ ਪਾਸ ਕਰਵਾਉਣ ਲਈ ਜਾਂ ਬਹੁ ਗਿਣਤੀ ਤੋਂ ਦੇ ਡਰ ਤੋਂ ਕਿ ਵੀ ਕੱਲ ਨੂੰ ਉਹਨਾਂ ਨੂੰ ਇਹਨਾਂ ਚੁੱਕ ਕੇ ਅੰਦਰ ਦਿੱਤਾ ਹੋਏ ਕਿ ਬਈ ਇਹ ਵੀ ਖਾੜਕੂ ਨੇ। ਜੀ ਲੇਕਿਨ ਹੁਣ ਜਦੋਂ ਕਿ ਰਿਲੇਟਿਵਲੀ ਜ਼ਿਆਦਾ ਫਰੀडम ਹੈ, ਔਰ ਜਿਵੇਂ ਸਾਡਾ ਹੱਕ ਵਾਲਿਆਂ ਨੂੰ ਇਹ ਪਤਾ ਲੱਗ ਗਿਆ ਹੈ ਵੀ ਜਿੰਨੀ ਕੁ ਮਾਰਕੀਟ ਜੇ ਉੱਥੇ ਬੈਨ ਵੀ ਲੱਗਾ ਸੀ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਉਸ ਦੀ ਮਾਰਕੀਟ ਸੀ, ਉਹਨੇ ਫਿਲਮ ਨੇ ਬਿਜ਼ਨਸ ਵੀ ਕੀਤਾ ਹੈ। ਜੀ ਔਰ ਹੁਣ ਕਾਫੀ ਫਿਲਮਾਂ ਇਹਦਾ ਪਾਈਪਲਾਈਨ ਨੇ ਜਿਹੜੀਆਂ ਕਰੰਟ ਸਟਰਗਲ ਦੇ ਉੱਤੇ ਜਾਂ ਜਿਹੜਾ ਹਿੰਦੁਸਤਾਨੀ ਜ਼ੁਲਮ ਨੇ ਉਹਨਾਂ ਵੱਲ ਉਹ ਇਨਵੈਸਟ ਕਰਨ ਨੂੰ ਤਿਆਰ ਨੇ ਪ੍ਰੋਡਿਊਸਰ, ਕਿਉਂਕਿ ਦੇ ਕੈਨ ਸਮੈਲ ਮਨੀ ਜੀ ਕਿ ਵੀ ਇਹ ਬਾਹਰ ਹੀ 22-24 ਕਰੋੜ ਦੀ ਬਿਜ਼ਨਸ ਕੀਤੀ ਹੈ ਇਹਨੇ ਸਾਡਾ ਹੱਕ ਨੇ। ਬਿਲਕੁਲ ਜੀ ਸੋ ਅਸੀਂ ਸਮਝਦੇ ਹਾਂ ਵੀ ਉਸ ਸਟੇਜ ਦੇ ਉੱਤੇ ਹਵਾਏਂ ਜਾਂ ਮਾਚਿਸ਼ ਜਾਂ ਇਸ ਲਾਈਨ ਦੇ ਉੱਤੇ ਇੱਕ ਅੱਧੀ ਕੋਈ ਹੋਰ ਫਿਲਮ ਵੀ ਜਿਹੜੀ ਹੈ ਉਹ ਆਈ, ਜਿਹੜੀ ਚੱਲੀ ਨਹੀਂ ਸੀ, ਜੀ ਜਿਹਦੇ 'ਚ ਥੋੜਾ ਜਿਹਾ ਆਸਪੈਕਟ, ਜਿਹਦੇ 'ਚ ਕਿ ਹੀਰੋਇਕ ਜਿਹੜਾ ਬਹਾਦਰੀ ਦਾ ਆਸਪੈਕਟ ਉਸ ਫਿਲਮ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਹੈ ਉਹ ਤਰਨਤਾਰਨ ਦੇ ਨੇੜੇ ਇੱਕ ਪਿੰਡ ਦਾ ਸੀਨ ਸੀ ਕਿ ਕਿਵੇਂ ਇੱਕ ਪੁਲਿਸ ਆਫੀਸਰ ਨੇ ਸਾਰੇ ਪਿੰਡ ਨੂੰ ਹੀ ਅੱਗ ਲਾਉਣ ਦਾ ਹੁਕਮ ਦਿੱਤਾ ਹੈ, ਜੀ ਕਿਉਂਕਿ ਉਸ ਪਿੰਡ ਦਾ ਜਿਹੜਾ ਮੁਖੀ ਹੈ ਉਹ ਕੋਈ ਵੀ ਉਹਨਾਂ ਦੇ ਘਰ ਆਇਆ ਉਹਨੂੰ ਪ੍ਰਸ਼ਾਦਾ ਛਕਾਉਂਦਾ ਸੀ ਤੇ ਇੱਕ ਜਿਹੜਾ ਛੋਟਾ ਬੱਚਾ ਉਹਦੇ 'ਚੋਂ ਸਰਵਾਈਵ ਕਰ ਜਾਂਦਾ ਹੈ, ਉਹ ਕਿਵੇਂ ਫਿਰ ਉਸ ਹੀਰੋਇਕ ਸਟਰਗਲ ਨੂੰ ਅੱਗੇ ਤੋਰਦਾ। ਸੋ ਉਹਦੇ 'ਚ ਉਹਨਾਂ ਦੀ ਬਹਾਦਰੀ ਦਾ ਜ਼ਿਕਰ ਸੀ, ਬਟ ਇਨ ਦਾ ਐਂਡ ਜਦੋਂ ਉਹ ਗੱਲ ਕਲੋਜ਼ ਹੋਈ ਜਾ ਕੇ ਤੇ ਖਾਤੇ ਉਹਨਾਂ ਨੇ ਫਿਰ ਪਾਕਿਸਤਾਨ ਦੇ ਹੀ ਪਾਉਣ ਦਾ ਯਤਨ ਕੀਤਾ। ਸੋ ਇਹ ਉਹਨਾਂ ਦੇ ਲਈ ਜ਼ਰੂਰੀ ਸੀ ਫਿਲਮ ਦੀ ਅਪਰੂਵਲ ਦੇ ਲਈ ਵੀ, ਪਰ ਮੈਂ ਫਿਰ ਵੀ ਸਮਝਦਾ ਹਾਂ ਵੀ ਇਹਨਾਂ ਦਾ ਜਿਹੜਾ ਯਤਨ ਸੀ ਉਹ ਬੜਾ ਰਿਮਾਰਕੇਬਲ ਸੀ ਜੀ ਕਿ ਉਹਨਾਂ ਨੇ ਇੱਕ ਸ਼ੁਰੂਆਤ ਕੀਤੀ ਜੀ ਤੇ ਨਤੀਜੇ ਦੇ ਤੌਰ ਤੇ ਅੱਜ ਸਾਡਾ ਹੱਕ ਵਰਗੀ ਇੱਕ ਚੰਗੀ ਫਿਲਮ ਆਈ ਹੈ, ਔਰ ਅਸੀਂ ਐਕਸਪੈਕਟ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਸ ਫੀਲਡ ਦੀਆਂ ਜਿਹੜੀਆਂ ਨੇ ਇਸ ਨਾਲ ਸੰਬੰਧਿਤ ਚੰਗੀਆਂ ਫਿਲਮਾਂ ਮਾਰਕੀਟ ਦੇ ਵਿੱਚ ਆਉਣਗੀਆਂ। ਜੀ ਡਾਕਟਰ ਸਾਹਿਬ, ਮੈਂ ਅਗਲੀ ਈਮੇਲ ਪੜ੍ਹਨ ਤੋਂ ਪਹਿਲਾਂ ਬ੍ਰੇਕ ਤੇ ਜਾਣਾ ਚਾਹਾਂਗੀ। ਵੀਅਰਸ, ਈਮੇਲ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰਹੇਗਾ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।